पाकिस्तानी फौज के सरकारी तर्जमान महकमे ISPR ने बयान दिता है कि उन्होंने अफगानिस्तान वाले पासियों बलोचिस्तान 'ਚ ਵੜ ਕੇ ਅਤਗਰਦੀ ਕਰਨ ਦੀ ਨੀਅਤ ਨਾਲ ਆਉਣ ਵਾਲੇ 33 ਅਤਗਰਦਾਂ ਨੂੰ ਮਾਰ ਦਿੱਤਾ ਹੈ। ਇਹ 33 ਅਤਗਰਦ ਨੇ ਜਿਹੜੇ ਇਹਨਾਂ ਨੂੰ ਭਾਰਤੀ ਸਪਾਂਸਰ ਕਿਹਾ ਜਾ ਰਿਹਾ ਹੈ ਔਰ ਆਖਿਆ ਜਾ ਰਿਹਾ ਹੈ ਕਿ ਬਲੋਚਿਸਤਾਨ ਦੇ ਵਿੱਚ ਬਦਅਮਨੀ ਵਾਸਤੇ ਇਹਨਾਂ ਨੂੰ ਭਾਰਤੀ ਫੰਡਿੰਗ ਵੀ ਹਾਸਲ ਸੀ। 33 ਜਿਹੜੇ ਇਹ ਲੋਕ ਮਾਰੇ ਗਏ ਨੇ, ਇਹਨਾਂ ਦੇ ਨਾਲ ਫੌਜ ਦਾ ਮੁਕਾਬਲਾ 7 ਤੇ 8 ਅਗਸਤ ਦੀ ਵਿਚਕਾਰਲੀ ਰਾਤ ਹੋਇਆ। ਇਹ ਜ਼ੋਬ ਦੇ ਇਲਾਕੇ ਥਾਣੀ ਬਲੋਚਿਸਤਾਨ 'ਚ ਵਾੜੇ ਸਨ ਜੋ ਅਫਗਾਨਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਲੱਗਦਾ ਹੈ। ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਦੇ ਇਸ ਬਿਆਨ ਤੋਂ ਅੱਡ ਆਜ਼ਾਦ ਜ਼ਰੀਏ ਨੇ ਜਿਹੜੇ ਉਹ ਦੱਸ ਰਹੇ ਨੇ ਕਿ ਇਸ ਵੇਲੇ ਬਲੋਚਿਸਤਾਨ ਦੇ ਇਸ ਇਲਾਕੇ ਦੇ ਜਿੱਥੇ ਇਹ 33 ਲੋਕ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਵੜਦਿਆਂ ਮਾਰੇ ਗਏ ਨੇ, ਹਜੇ ਵੀ ਉੱਥੇ ਵਕਫੇ ਦੇ ਨਾਲ ਫਾਇਰਿੰਗ ਹੈ ਜਿਹੜੀ ਉਹ ਹੋ ਰਹੀ। ਇਹ ਨਹੀਂ ਸਮਝ ਆ ਰਹੀ ਕਿ ਇਹ ਜਿਹੜੀ ਫਾਇਰਿੰਗ ਹੈ ਇਹ ਫੌਜੀ ਚੌਕੀਆਂ ਤੋਂ ਕੀਤੀ ਜਾ ਰਹੀ ਹੈ ਜਾਂ ਦੂਸਰੇ ਪਾਸਿਓਂ ਹੋ ਰਹੀ ਹੈ। ਬਹਰਹਾਲ ਇਹ ਫਾਇਰਿੰਗ ਦਾ ਮਾਮਲਾ ਜਿਹੜਾ ਇਹ ਰੁਕਿਆ ਨਹੀਂ, ਜਿਹਦੇ ਤੋਂ ਬਾਅਦ ਇੱਕ ਵਾਰ ਫਿਰ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਦਾ ਆਖਣਾ ਆ ਕਿ ਇਲਾਕੇ ਦੇ ਵਿੱਚ ਹਜੇ ਵੀ ਇਹਨਾਂ 33 ਮਾਰੇ ਗਏ ਅਤਗਰਦਾਂ ਦੇ ਸਾਥੀ ਹੈ ਨੇ ਜਿਨ੍ਹਾਂ ਦੇ ਨਾਲ ਝੜਪਾਂ ਵੀ ਚੱਲ ਰਹੀਆਂ ਨੇ ਔਰ ਸਰਚ ਆਪਰੇਸ਼ਨ ਹੈ ਜਿਹੜਾ ਉਹ ਵੀ ਚੱਲ ਰਿਹਾ ਹੈ। ਯਾਦ ਰਵੇ ਕਿ ਪਾਕਿਸਤਾਨੀ ਸਰਕਾਰ ਨੇ 2 ਦਿਨ ਪਹਿਲਾਂ ਬਲੋਚਿਸਤਾਨ ਭਰ ਦੇ ਵਿੱਚ ਇੰਟਰਨੈਟ ਔਰ ਮੋਬਾਈਲ ਫੋਨ ਇਸ ਕਰਕੇ ਬੰਦ ਕਰ ਦਿੱਤੇ ਨੇ 31 ਅਗਸਤ ਤੱਕ ਕਿ ਬਲੋਚਿਸਤਾਨ 'ਚ ਆਉਂਦੇ ਕੁਝ ਦਿਨਾਂ ਦੇ ਵਿੱਚ ਵੱਡੀ ਅਤਗਰਦੀ ਦੇ ਮਾਮਲੇ ਵਾਪਰਨ ਦਾ ਖਤਰਾ ਹੈ।